ਇਹ ਗੁਰਦੁਆਰਾ ਜਿਹੜਾ ਪਿੰਡ ਖੋਖਰ ਤੁਹਾਨੂੰ ਦੱਸਿਆ ਇਹ ਓਰੀਜਨਲ ਹਾਲਤ 'ਚ। ਓਏ ਹੋਏ ਵਾਹ ਜੀ ਵਾਹ। ਇਹ ਵੀ ਹਲੀਏ ਸੀ ਸ਼ੁਰੂ ਦੀ? ਹਾਂ। ਅੱਛਾ। ਲੋਕੀ ਸਾਰੇ ਲੋਕੀ ਇੱਥੇ ਮੰਜੀਆਂ ਡਾਉਂਦੇ ਹੁੰਦੇ ਆ। ਅੱਛਾ ਅੱਛਾ। ਸਿੱਖ ਵੀ ਸਾਈ ਵੀ ਜੋ ਵੀ ਆ ਸੀ ਖਾਲੀ ਜਗ੍ਹਾ ਸੀ। ਆਹੋ ਇਹਨਾਂ ਨੇ ਲਿਆ। ਆ ਕੀ ਹਾਲ ਹੈ? ਕਿਹੜਾ ਘਰ? ਬਰਵਾਲਿਆਂ ਵਾਲਾ ਜਿਹੜਾ ਦਾਦਾ ਸੀ। ਅੱਛਾ ਅੱਛਾ, ਉਹ ਜਿੱਥੇ ਉਹ ਮਤਲਬ ਕੱਪੜਾ ਰੰਗਦੇ ਹੁੰਦੇ ਸਨ। ਵਾਹ ਜੀ ਕੀ ਹਾਲ ਹੈ? ਠੀਕ ਹੋ? ਵਾਹ ਜੀ ਵਾਹ। ਅੱਛਾ ਇਹ ਹਲੇ ਵੀ ਵੇਖੋ ਜੀ ਪੁਰਾਣੇ ਦਰਵਾਜ਼ੇ ਲੱਗੇ, ਚੰਗੀ ਵੱਡੀ ਚੁਗਾਠ ਹੈ। ਓਏ ਹੋਏ ਕੀ ਬਾਤ ਹੈ ਜੀ। ਇਹ ਦੇਖੋ ਜੀ ਬਿਲਕੁਲ ਉਹੀ ਪੁਰਾਣਾ ਕੁੰਡਾ। ਇਹ ਜਿਹੜਾ ਘਰ ਹੈ ਇਹ ਲక్ష్మణ ਸਿੰਘ ਦਾ ਸੀ? ਲక్ష్మణ ਸਿੰਘ ਦਾ। ਅੱਛਾ ਅੱਛਾ। ਲਓ ਜੀ ਇਹ ਜਗ੍ਹਾ ਸਾਰੀ ਹੁੰਦੀ ਸੀ ਖਾਲੀ ਤੇ ਇੱਥੇ ਹੁੰਦਾ ਸੀ ਖਰਾਸ। ਅੱਛਾ ਅੱਛਾ ਅੱਛਾ, ਠੀਕ ਹੋ ਗਿਆ। ਤੇ ਇੱਥੇ ਜਿਹੜਾ ਉਹ ਦਰਬਾਰ ਸੀ ਪੀਰ ਵੰਜਲ ਪੀਰ ਦਾ ਦਰਬਾਰ ਹੈ ਸਾਈਡ ਤੇ। ਠੀਕ ਹੋ ਗਿਆ। ਚਲੋ ਇਹ ਜੀ ਦਰਬਾਰ ਦਾ ਹੱਥ ਆ। ਵੰਜਲ ਪੀਰ ਸਾਹਿਬ ਜਿਹੜੇ ਨੇ ਇਹ ਉਹਨਾਂ ਦਾ ਦਰਬਾਰ ਹੈ। ਇਹ ਤੁਸੀਂ ਦੇਖ ਸਕਦੇ ਹੋ ਇਹ ਬਣਿਆ ਹੋਇਆ। ਉਦੋਂ ਜਦੋਂ ਇੱਥੇ ਮੁਸਲਮਾਨ ਜਾਂ ਤੁਹਾਡੀ ਬਰਾਦਰੀ ਮਸੀਹ ਬਰਾਦਰੀ ਇੱਥੇ ਰਹਿੰਦੀ ਸੀ ਤੇ ਵਾਹਵਾ ਸਾਰੇ ਹਿੰਦੂ ਸਿੱਖ ਪਿਆਰ ਨਾਲ ਮਨ ਰਹਿੰਦੇ ਸਨ? ਬਿਲਕੁਲ ਇਸ ਤਰ੍ਹਾਂ ਜੀ ਕੋਈ ਕਿਤੇ ਪਤਾ ਹੀ ਨਹੀਂ ਸੀ, ਬਹੁਤ ਪਿਆਰ ਹੁੰਦਾ। ਇਹ ਜਿਹੜਾ ਬੋਰਡ ਸੀ ਇਹਦੇ ਥੱਲੇ ਰੌਣਕ ਲੱਗੀ ਰਹਿੰਦੀ। ਵੀਰ ਸਿੰਘ ਸੀ ਇੱਕ ਸਿੱਖ, ਇੱਕ ਢਿੱਟਾ ਸਿੰਘ ਸੀ, ਬਾਵਾ ਸਿੰਘ ਸੀ। ਅਸਲਾਮ ਵਾਲੇਕੁਮ ਦੋਸਤੋ। ਭਾਰਤੀ ਪੰਜਾਬ ਦੇ ਵਿੱਚੋਂ ਸਰਦਾਰ ਮੱਖਣ ਸਿੰਘ ਵਲਦ, ਸਰਦਾਰ ਚੰਨਨ ਸਿੰਘ ਹੋਰਾਂ ਨੇ ਇੱਕ ਵੀਡੀਓ ਪੈਗਾਮ ਭੇਜਿਆ ਔਰ ਉਹਨਾਂ ਨੇ ਖੁਆਇਸ਼ ਕੀਤੀ ਹੈ ਕਿ ਨਾਰੋਵਾਲ ਦੇ ਕੋਲ ਉਹਨਾਂ ਦਾ ਪਿੰਡ ਖੋਖਰ ਸੀ। 1947 ਤੋਂ ਪਹਿਲਾਂ ਉਹਨਾਂ ਜਨਮ ਲਿਆ ਸੀ। ਉਹ ਪਿੰਡ ਦੀਆਂ ਯਾਦਾਂ ਕੁਝ ਉਹਨਾਂ ਨੇ ਸ਼ੇਅਰ ਕੀਤੀਆਂ ਨੇ ਤੇ ਉਹਨਾਂ ਕਿਹਾ ਜੀ ਸਾਨੂੰ ਸਾਡਾ ਪਿੰਡ ਵਹਾਲ ਦਿਓ। ਤੇ ਉੱਥੇ ਕੁਝ ਚੀਜ਼ਾਂ ਉਹਨਾਂ ਨੇ ਜ਼ਿਕਰ ਕੀਤੀਆਂ ਜਿਹੜੀਆਂ ਉਹਨਾਂ ਨੂੰ ਯਾਦ ਸਨ ਤੇ ਉਹ ਮੈਂ ਬਿਲਕੁਲ ਵਹਾਲ ਨਾ, ਲੇਕਿਨ ਇਹ ਪਹਿਲਾਂ ਸਰਦਾਰ ਹੋਰਾਂ ਦੀ ਛੋਟੀ ਜਿਹੀ ਗੁਫ਼ਤਗੂ ਤੁਸੀਂ ਸੁਣ ਲਓ ਕਿ ਉਹ ਕੀ ਕਹਿ ਰਹੇ ਨੇ। ਹਾਂਜੀ, ਮੇਰਾ ਨਾਮ ਮੱਖਣ ਸਿੰਘ, ਸਪੁੱਤਰ ਸਰਦਾਰ ਚਰਨ ਸਿੰਘ। ਤੇ ਸਰਦਾਰ ਚਰਨ ਸਿੰਘ ਜੀ ਦੇ ਜਿਹੜੇ ਪਿਤਾ ਜੀ ਸਨ ਜਾਨੀ ਕਿ ਮੇਰੇ ਦਾਦਾ ਜੀ, ਉਹਨਾਂ ਦਾ ਨਾਮ ਸੀ ਬੁੱਧ ਸਿੰਘ। ਪਾਰਟੀਸ਼ਨ ਤੋਂ ਪਹਿਲਾਂ ਤੇ ਖੋਖਰ ਪਿੰਡ ਵਿੱਚ ਰਹਿੰਦੇ ਸੀ, ਲੇਕਿਨ ਉਦੋਂ ਤਹਿਸੀਲ ਨਾਰੋਵਾਲ ਸੀ, ਜ਼ਿਲ੍ਹਾ ਸਿਆਲਕੋਟ ਸੀ ਔਰ ਪਿੰਡ ਸਾਡਾ ਸੀਗਾ ਖੋਖਰ। ਅੱਛਾ, ਗੁਰਦੁਆਰਾ ਕਿੱਥੇ ਸੀ? ਇਹ ਜਗ੍ਹਾ ਜਿਹੜੀ ਹੈ ਆ ਗੁਰਦੁਆਰਾ। ਆਹ ਖੂਹੀ ਸੀ ਇੱਥੇ ਖੂਹੀ ਸੀ। ਇਹ ਦਿਖਾਣਾ ਯਾਦ ਕਰੋ ਹੌਲੀ ਹੌਲੀ। ਤੇ ਗੁਰਦੁਆਰਾ ਇਹ ਸਾਹਮਣੇ ਇਹ ਗੁਰਦੁਆਰਾ ਜੀ। ਹਾਂ ਅੱਛਾ ਚਲੋ ਜੀ। ਇਹ ਬਹੁਤ ਮੈਂ ਨਵਾਂ ਹੀ ਲੱਗ ਗਿਆ ਨਾ ਉਸ ਤੋਂ ਬਾਅਦ ਇੱਥੇ ਗੁਰਦੁਆਰਾ ਹੁੰਦਾ ਸੀ ਪਿੰਡ ਖੋਖਰ ਦਾ। ਜੀ ਪੱਕਾ ਗੁਰਦੁਆਰਾ ਸੀ ਕੱਚਾ? ਪੱਕਾ ਗੁਰਦੁਆਰਾ। ਵਾਹ ਜੀ ਵਾਹ। ਤੁਸੀਂ ਵੇਖਿਆ ਗੁਰਦੁਆਰਾ ਆਪਣੀ ਸਹੀ? ਗੁਰਦੁਆਰਾ ਰਿਹਾ। ਅੱਛਾ ਅੱਛਾ ਅੱਛਾ, ਇਹਨੂੰ ਹਲੇ ਵੀ ਗੁਰਦੁਆਰਾ ਕਹਿੰਦੇ ਨੇ? ਇਹਨੂੰ ਗੁਰਦੁਆਰਾ ਕਹਿੰਦੇ ਨੇ। ਸਹੀ ਹੈ। ਤੇ ਇਹ ਮਹੱਲਾ ਕਿਹੜਾ ਹੈਗਾ ਵੈਸੇ? ਇਹਨੂੰ ਕੀ ਕਹਿੰਦੇ ਆ? ਹੈ ਮਾਜ, ਕਿਉਂਕਿ ਇੱਥੇ ਸਿੱਖੀ ਸੰਸਾਰ ਹੁੰਦੇ ਤੇ ਉਹ ਚਲੇ ਗਏ। ਇਹ ਉਧਰ ਚਲੇ ਗਏ, ਉਹ ਇਧਰੋਂ ਇੱਧਰ ਆ ਗਏ। ਤੇ ਇਹ ਘਰ ਪੁਰਾਣਾ ਹੀ ਕਿ ਨਵਾਂ ਬਣਿਆ? ਉਹੋ ਹੀ ਆ, ਪੁਰਾਣਾ ਹੀ ਬਣਿਆ। ਆ ਇੱਟਾਂ ਉਹੀ ਨੇ ਯਾਰ। ਆਹੋ ਇੱਟਾਂ ਉਹੀ ਨੇ। ਇਹ ਇੱਟਾਂ ਜਿਹੜੀਆਂ ਨਾ ਇਹ ਵਾਕਈ ਮੋਟੀਆਂ ਨੇ, ਇਹੋ ਜਿਹੀ ਇੱਟਾਂ ਅੱਜ ਕੱਲ੍ਹ ਨਹੀਂ ਹੁੰਦੀਆਂ। ਇਹ ਇੱਟਾਂ ਉਹੀ ਨੇ। ਲੋ ਜੀ ਗੁਰਦੁਆਰੇ ਦੀਆਂ ਇੱਟਾਂ ਉਹੀ ਨੇ। ਆਹੋ ਲਓ ਜੀ ਦੋਸਤੋ, ਇਹ ਹੈਗਾ ਗੁਰਦੁਆਰਾ। ਇਹ ਗੁਰਦੁਆਰਾ ਜਿਹੜਾ ਪਿੰਡ ਖੋਖਰ ਤੁਹਾਨੂੰ ਦੱਸਿਆ ਇਹ ਓਰੀਜਨਲ ਹਾਲਤ 'ਚ। ਓਏ ਹੋਏ ਵਾਹ ਜੀ ਵਾਹ। ਇਹ ਚੈੱਕ ਕਰੋ, ਬਹੁਤ ਹੀ ਆਪਣੇ ਦੌਰ ਦਾ ਪੱਕਾ ਔਰ ਖੂਬਸੂਰਤ ਗੁਰਦੁਆਰਾ। ਇਹ ਫਿਰ 1947 ਤੋਂ ਬਾਅਦ ਜਦੋਂ ਪਾਰਟੀਸ਼ਨ ਹੋਈ ਤਾਂ ਇੱਥੋਂ ਫਿਰ ਜਿਹੜੇ ਸਨ ਸਿੱਖ ਕਮਿਊਨਿਟੀ ਦੇ ਲੋਕ ਉਹ ਚਲੇ ਗਏ। ਤੇ ਇਹ ਦੋਸਤ ਪਿੰਡ ਦੇ ਭਾਈ ਸਾਡੇ ਨਾਲ ਨੇ, ਇਹ ਲੈ ਕੇ ਆਏ ਨੇ ਸਾਨੂੰ, ਠੀਕ ਹੈ ਨਾ। ਤੇ ਇਹ ਉਹ ਗੁਰਦੁਆਰੇ ਦੀ ਬਿਲਡਿੰਗ ਇਹ ਤੁਸੀਂ ਦੇਖੋ, ਪਿੰਡ ਖੋਖਰ, ਤਹਿਸੀਲ ਜ਼ਿਲ੍ਹਾ ਨਾਰੋਵਾਲ। ਦੇਖੋ ਜੀ ਉਸ ਦੌਰ ਦਾ ਪੱਕਾ ਗੁਰਦੁਆਰਾ। ਇਸ ਪਿੰਡ 'ਚ ਹੁਣ ਪੱਕੀਆਂ ਇਮਾਰਤਾਂ ਜਿਹੜੀਆਂ ਸਾਰੀਆਂ ਉਹ ਨਵੀਆਂ ਬਣ ਚੁੱਕੀਆਂ ਨੇ, ਪੁਰਾਣੀ ਕੋਈ ਨਹੀਂ। ਲੇਕਿਨ ਇਹ ਗੁਰਦੁਆਰਾ ਅੱਜ ਵੀ ਅਸਲ ਹਾਲਤ 'ਚ ਮੌਜੂਦ ਹੈ, ਜਿਹੜਾ ਕਿ ਦੋਸਤਾਂ ਨੇ ਸਾਨੂੰ ਵਿਖਾ ਲਿਆ ਇੱਥੇ ਆ ਕੇ। ਆਹੋ ਭਾ, ਇੱਟਾਂ ਵੇਖੋ ਨਾ, ਪੁਰਾਣੀਆਂ ਇੱਟਾਂ। ਇਹ ਚੈੱਕ ਕਰੋ। ਤੇ ਇਹ ਜਨਾਬ ਗੁਰਦੁਆਰਾ ਸੀ। ਇੱਥੇ ਕਿਉਂ ਨਹੀਂ ਚਾਚਾ? ਇਹ ਬੇਬੀ ਸੀ। ਇਹ ਵੀ ਹਲੀਏ ਸੀ ਸ਼ੁਰੂ ਦੀ? ਹਾਂ। ਅੱਛਾ। ਉਹ ਜਿਹੜਾ ਘਰ ਸੀ ਨਾ, ਇਹ ਸਕੂਲ ਕਿੰਨਾ ਕੁ ਪੁਰਾਣਾ ਹੈ? ਇਹ ਉਦੋਂ ਇੱਥੇ ਬੋਰਡ ਸੀ ਲੱਗਾ ਹੁੰਦਾ ਜਦੋਂ ਗਏ ਨੇ।
ਇੱਥੇ ਆਹੋ ਸਕੂਲ ਬਾਅਦ ਚ ਬਣਿਆ। ਅੱਛਾ ਬੋਰਡ ਸੀ ਖਾਲੀ, ਹਾਂ ਬੋਰਡ ਸੀ ਖਾਲੀ। ਜਿਸ ਤਰ੍ਹਾਂ ਉਹ ਕਹਿੰਦੇ ਦਾਇਰਾ ਜਿਹਾ ਹੋਣਾ। ਦਾਰਾ ਜਿਹਾ ਲੋਕੀ ਸਾਰੇ ਲੋਕੀ ਇੱਥੇ ਮੰਡੀਆਂ ਡਾਉਂਦੇ ਹੁੰਦੇ ਆ। ਅੱਛਾ ਅੱਛਾ, ਸਿੱਖ ਵੀ ਸਾਈ ਵੀ ਜੋ ਵੀ ਆ ਸੀ। ਖਾਲੀ ਜਗ੍ਹਾ ਸੀ। ਆਹੋ ਇੱਥੇ ਕਰਕੇ ਪੱਠੀ ਹੁੰਦੀ ਸੀ। ਆ ਮੈਂ ਤੈਨੂੰ ਦੱਸਾਂ ਉਹਨਾਂ ਦੀ ਭੱਠੀ। ਪੱਠੀ ਦਾਣੇ ਭੁੰਨਣ ਵਾਲੀ। ਵਾਹ ਜੀ ਵਾਹ। ਇੱਥੇ ਕਰਕੇ ਪੱਠੀ ਹੁੰਦੀ ਸੀ। ਭੱਠੀ ਪਏ ਖਾਲੀ ਜਗ੍ਹਾ ਹੋਣੀ ਉਦੋਂ। ਆ ਖੂਹੀ ਸੀ ਉਹਨਾਂ ਦੀ। ਕਿੱਥੇ ਕਰਕੇ? ਆ ਜਿੱਥੇ ਆ ਹੁੰਦੇ ਆ ਮੁੰਡਾ। ਅੱਛਾ ਇਹ ਚੌਕ 'ਚ ਖੂਹੀ ਸੀ ਆ ਖੂਹੀ ਸੀ। ਜਿੱਥੋਂ ਸਾਰੇ ਪਾਣੀ ਭਰ ਦਿੰਦੇ ਸਨ। ਪਾਣੀ ਭਰਦੇ ਸੀ। ਉਹ ਜਿਹੜਾ ਬਾਬੇ ਨੇ ਜ਼ਿਕਰ ਕੀਤਾ। ਆਹੋ ਅੱਛਾ ਇੱਥੇ ਖੂਹੀ ਹੁੰਦੀ ਸੀ ਆਹੋ। ਤੇ ਇਹ ਜਗ੍ਹਾ ਹੁੰਦੀ ਸੀ ਜੀ ਸਾਰੀ ਖਾਲੀ। ਇਹ ਖਾਲੀ ਜਗ੍ਹਾ ਸੀ। ਇੱਥੇ ਬੋਰਡ ਦਾ ਚਾਚਾ ਤੇ ਰੱਖਿਆ ਸੀ। ਬੋਰਡ ਸੀ ਬੜਾ ਵੱਡਾ। ਅੱਛਾ ਤੇ ਖੂਹੀ ਹੁੰਦੀ ਸੀ ਇੱਥੇ। ਇੱਥੇ ਹੁੰਦੀ ਸੀ। ਪਾਣੀ ਉੱਤੇ ਲੱਗੀ ਹੁੰਦੀ। ਤੇ ਪਾਣੀ ਸਾਰੇ ਭਰ ਦਿੰਦੇ ਹਨ। ਸਾਰੇ ਨਹੀਂ ਉਹ ਆਪ ਹੀ ਭਰਦੇ ਹਨ ਛੇਤੀ। ਅੱਛਾ ਅੱਛਾ, ਉਹਨਾਂ ਸਿੱਖਾਂ ਦੀ ਵੱਖਰੀ ਸੀ। ਆਹੋ ਵੱਖਰੀ ਸੀ। ਅੱਛਾ ਚਾਚਾ ਕੀ ਸੀ ਸਿੱਖਾਂ ਦੇ ਘਰ ਕਿੱਧਰ ਸਨ? ਆ ਜਿਹੜਾ ਘਰ ਸੀ ਨਾ ਆਹੋ ਇਹ ਲక్ష్మణ ਸਿੰਘ ਦਾ ਜਿੱਥੇ ਸਕੂਲ ਪਿਆ। ਆਹੋ ਠੀਕ ਹੈ। ਇਹ ਜਿਹੜਾ ਘਰ ਹੈ ਇਹ ਲక్ష్మణ ਸਿੰਘ ਦਾ ਸੀ। ਲక్ష్మణ ਸਿੰਘ ਦਾ। ਅੱਛਾ ਅੱਛਾ ਆ ਜਿਹੜਾ ਸੀ ਇਹ ਬਾਬਾ ਸਿੰਘ ਸੀ। ਇਹ ਗਲੀ ਤੇ ਰਹਿੰਦਾ। ਅੱਛਾ ਅੱਛਾ, ਆਹ ਬਾਬਾ ਸਿੰਘ। ਤੇ ਇੱਧਰ ਸਾਰੇ ਸਿੱਖਾਂ ਦੇ ਘਰ ਸਨ ਇੱਧਰ ਸਾਰੇ ਸਿੱਖਾਂ ਦੇ ਘਰ ਸੀ। ਤੇ ਇੱਥੇ ਖੂਹੀ ਸੀ। ਇਹ ਖੂਹੀ ਸੀ। ਅੱਛਾ। ਅੱਗੇ ਉਹਨਾਂ ਦਾ ਘਰ ਅੱਗੇ ਜੀ। ਚਲੋ ਹਾਂਜੀ। ਆਹ ਆਹ ਇਹ ਕਿਹਦਾ ਘਰ ਸੀ? ਅੱਛਾ ਇਹ ਵੀ ਸਿੱਖਾਂ ਦਾ ਘਰ ਸੀ। ਤੇ ਬਹੁਤ ਇੱਕ ਪੁਰਾਣਾ ਹੀ ਲੱਗਦਾ। ਆਹ ਬੜਾ ਅੱਛਾ ਜੀ। ਕੋਈ ਹੁੰਦੀ ਆ। ਅੱਛਾ ਕਿਆ ਉਹ ਰੱਖਿਆ। ਇਹਨਾਂ ਨੇ ਲਿਆ। ਆ ਕੀ ਹਾਲ ਹੈ? ਕਿਹੜਾ ਘਰ? ਬਰਵਾਲਿਆਂ ਵਾਲਾ ਜਿਹੜਾ ਦਾਦਾ ਸੀ ਉਹ। ਅੱਛਾ ਅੱਛਾ, ਉਹ ਜਿੱਥੇ ਉਹ ਮਤਲਬ ਕੱਪੜਾ ਰੰਗਦੇ ਹੁੰਦੇ ਸਨ ਹਾਂ ਉਸ ਦੌਰ 'ਚ ਪੁਰਾਣਾ। ਹਾਂ ਠੀਕ ਹੈ ਵਾਹ ਜੀ ਵਾਹ। ਕੱਪੜਾ ਰੰਗ ਦੇ ਕੱਪੜਾ ਵਾਲਾ ਤੇ ਉਧਰ ਆਣਾ। ਹਾਂਜੀ ਔਰ ਮੁੰਡੇ ਵਾਲਾ ਨਹੀਂ ਹੈ ਜਲਾਇਆ ਵਾਲਾ। ਇਹ ਜਿਹੜਾ ਹਾਂ ਅੱਛਾ ਲਓ ਜੀ, ਇਹ ਘਰ ਜਿੱਥੇ ਉਹ ਕੱਪੜੇ ਰੰਗ ਤੇ ਇਹਦੇ ਨਾਲ ਫਿਰ ਉਹਨਾਂ ਦਾ ਕਿਤੇ ਘਰ ਹੋਣਾ। ਆਹੋ ਆਹੋ, ਇਹ ਜਿਹੜੇ ਘਰ ਸਨ ਨਾ। ਅੱਛਾ ਇਹ ਸੀ ਸਾਰੇ ਸਰਦਾਰਾਂ ਦੇ ਜਿਹੜਾ ਘਰ ਸਨ। ਵਾਹ ਜੀ। ਸਰਦਾਰ ਸਨ ਕੀ ਉਹ। ਅੱਛਾ ਇਹ ਦੋਸਤੋ ਲਓ ਜੀ ਸਰਦਾਰ ਜੀ, ਇਹ ਜਗ੍ਹਾ ਜਿਹੜੀ ਹੈ ਨਾ ਇਹ ਸਾਰੇ ਤੁਹਾਡੇ ਘਰ ਹੁੰਦੇ ਸਨ। ਇਹ ਹੁਣ ਜਿਹੜਾ ਨਾ ਬਜ਼ੁਰਗਾਂ ਤੇ ਘੱਲਿਆ ਤੇ ਇਹ ਜਿਹੜਾ ਘਰ ਨਾਲ ਹੈ ਨਾ ਇਹ ਉਹ ਜਿਹੜਾ ਕੱਪੜਾ ਰੰਗਦੇ ਹੁੰਦੇ ਸਨ ਜਿਹੜੇ ਜਲਾਏ ਸਨ ਉਸ ਦੌਰ ਦੇ ਚ ਇੱਥੇ ਉਹ ਇੱਥੇ ਆ ਉਹਨਾਂ ਦੇ ਘਰ ਹੁੰਦਾ ਸੀ ਕੱਚਾ। ਕੀ ਸੀ ਨਾ ਉਹਨਾਂ ਦਾ? ਅੱਲਾ ਰੱਖਾ ਸੀ। ਅੱਲਾ ਰੱਖਾ। ਅੱਛਾ ਅੱਛਾ ਠੀਕ ਹੈ ਮਾਇਰਾ ਝੰਡਾ ਪੋਤੇ ਇਸ ਤਰ੍ਹਾਂ ਕਰਕੇ ਪੁੱਛ ਲਓ। ਆਹੋ ਅੱਛਾ ਅੱਛਾ, ਕੀ ਨਾਂ ਸੀ ਉਹਨਾਂ ਦੇ ਮਾਂ ਦਾ? ਰਾਜਨ ਵਾਲ ਮਾਈ ਰਾਜੂ ਦਾ ਜਿਹੜਾ ਉਹ ਘਰ ਐ ਸੀ। ਠੀਕ ਹੈ ਮੁੰਡੇ ਦਾ ਨਾਂ ਰੱਖਾ ਸੀ। ਤੇ ਉਹ ਕਿੱਥੇ ਗਏ ਫਿਰ ਉਹਨੂੰ ਛੱਡ ਕੇ ਇੱਥੋਂ? ਮਾਰ ਖਪ ਗਏ। ਬਿਲਕੁਲ ਸਹੀ ਜਗ੍ਹਾ ਵੇਚ ਗਏ। ਜਿਹੜੀ ਜਗਾੜ ਸੀ ਬਹੁਤ ਭਾਰੀ ਸੀ ਔਰ ਉਹਦੇ ਜਿਹੜੇ ਪੱਲੇ ਸਨ ਉਹਦੇ ਉੱਤੇ ਵੀ ਬਹੁਤ ਮਤਲਬ ਛੋਟੇ ਛੋਟੇ ਖਾਨੇ ਔਰ ਬੜੇ ਮਤਲਬ ਸਜਾਵਟ ਵਿੱਚ ਕਾਫੀ ਹੈਵੀ ਦਰਵਾਜ਼ਾ ਸੀ ਸਾਡੇ ਘਰ ਠੀਕ ਦਾ। ਹੋ ਵਾਹ ਜੀ ਵਾਹ। ਅੱਛਾ ਇਹ ਹਲੇ ਵੀ ਵੇਖੋ ਜੀ ਪੁਰਾਣੇ ਦਰਵਾਜ਼ੇ ਲੱਗੇ, ਚੰਗੀ ਵੱਡੀ ਚਗਾਠ ਹੈ। ਓਏ ਹੋਏ ਵਾਕਈ ਸਹੀ ਕਹਿ ਰਹੇ ਹਨ ਜੀ ਕਿ ਚਗਾਠ ਬੜੀ ਵੱਡੀ ਸੀ। ਔਰ ਓਏ ਹੋਏ ਕੀ ਬਾਤ ਹੈ ਜੀ। ਇਹ ਦੇਖੋ ਜੀ ਇਹ ਬਿਲਕੁਲ ਉਹੀ ਪੁਰਾਣਾ ਕੁੰਡਾ ਤੇ ਇਹ ਦਰਵਾਜ਼ਾ। ਇਹ ਅੰਦਰ ਵੀ ਬਿਹਤਰੀਨ ਜਿਹਾ ਕੁੰਡਾ ਉਹੀ ਪੁਰਾਣਾ ਲੱਗਿਆ ਜੀ। ਇਹ ਵੀ ਬਾਜੀ ਉਹੀ ਨੇ ਪੁਰਾਣੀ ਨੇ। ਤੇ ਇਹ ਵੀ ਦੇਖੋ ਜੀ ਅੰਦਰ ਪੁਰਾਣੀ ਉਹ ਚਗਾਠਾਂ ਦਰਵਾਜ਼ੇ ਲੱਗੇ ਨੇ। ਆਹੋ ਇਹ ਦੇਖੋ ਨਾ ਇੱਧਰ ਵੀ ਲੱਗੇ ਨੇ। ਕਿਆ ਖੂਬਸੂਰਤ ਜੀ। ਵੇਖੋ ਇਹ ਬੜਾ ਬਿਹਤਰੀਨ ਨਵਾਂ ਮਕਾਨ ਬਣ ਗਿਆ ਲੇਕਿਨ ਉਹਨਾਂ ਦੇ ਦਰਵਾਜ਼ੇ ਉਹੀ ਜਿਹੜੇ ਪੁਰਾਣੇ ਨੇ। ਇੱਥੇ ਜਿਹੜੇ ਦਰਵਾਜ਼ੇ ਨੇ ਨਾ ਉਹ ਅੱਜ ਵੀ ਉਹਨਾਂ ਨੇ ਉਹੀ ਪੁਰਾਣੇ ਲਾਏ ਨੇ। ਏਡੇ ਪਿਆਰੇ ਦਰਵਾਜ਼ੇ ਨੇ, ਚੈੱਕ ਕਰੋ ਕਿਆ ਬਾਤ ਹੈ ਜੀ। ਜ਼ਬਰਦਸਤ ਜੀ। ਅੱਛਾ ਇਹ ਜਿਹੜੀ ਜਗ੍ਹਾ ਨਾ ਇੱਥੇ ਕੀ ਹੁੰਦਾ ਸੀ ਭਾ? ਇੱਥੇ ਸੀ ਕਿ ਸਰਾਸਾ। ਅੱਛਾ ਇੱਥੇ ਖਾਲੀ ਜਗ੍ਹਾ ਹੁੰਦੀ ਸੀ ਸਾਰੀ? ਸਾਡੇ ਇੱਕ ਹਵੇਲੀ ਹੁੰਦੀ ਸੀ, ਹਵੇਲੀ ਵਿੱਚ ਖਰਾਸ ਹੁੰਦਾ ਸੀ। ਲਓ ਜੀ ਇਹ ਜਗ੍ਹਾ ਸਾਰੀ ਹੁੰਦੀ ਸੀ ਖਾਲੀ ਤੇ ਇੱਥੇ ਹੁੰਦਾ ਸੀ ਖਰਾਸ। ਅੱਛਾ ਅੱਛਾ ਅੱਛਾ, ਇਹ ਜਿਹੜੇ ਦੋਵਾਂ ਪਾਸੇ ਘਰ ਨੇ ਇਹ ਤੇ ਇਹ ਖਾਲੀ ਹੁੰਦੇ ਸਨ ਉਦੋਂ? ਨਹੀਂ ਇਹ ਖਰਾਸ ਸੀ ਇੱਥੇ। ਨਹੀਂ ਖੂਹ ਸੀ ਇੱਥੇ। ਅੱਛਾ ਇੱਥੇ ਖਰਾਸ ਸੀ ਬੂਟੀ ਲੁਹਾਰ ਦਾ ਚਾਚਾ।
ਇਹ ਤੇ ਅਸੀਂ ਵਗਦਾ ਵੇਖਿਆ। ਅੱਛਾ ਅੱਛਾ ਅੱਛਾ, ਇੱਥੇ ਉਹਨਾਂ ਦੀ ਦੁਕਾਨ ਸੀ ਮਿਸਤਰੀਆਂ ਦੀ, ਠੀਕ ਹੈ। ਪਤਾ ਹੀ ਨਾ ਅਬਦਾ ਦੀ ਹੁੰਦਾ ਜੀ ਇੱਥੇ। ਅੱਛਾ ਅੱਛਾ, ਤੇ ਇਹ ਕਿੰਨਾ ਕੁ ਅਰਸਾ ਹੋ ਗਿਆ ਖਰਾਸ ਬੰਦ ਹੋਇਆ? ਕੋਈ 20 ਕੁ ਸਾਲ? ਆਹੋ ਲੱਗ ਹੋ ਗਿਆ। ਸਹੀ ਹੈ। ਸਾਰੀ ਉਹੀ ਸੀ ਖਰਾਸ ਹੂ ਸੀ ਮਗਰਲੇ ਬੰਨੇ। ਠੀਕ ਹੈ। ਇੱਥੇ ਉਹਦੀ ਬੂਟੀ ਲੁਹਾਰ ਦੀ ਦੁਕਾਨ ਸੀ। ਤੇ ਇੱਥੇ ਕੁਝ ਨਹੀਂ ਸੀ, ਆ ਜਿਹੜੀ ਹਵੇਲੀ ਸੀ? ਨਹੀਂ ਆ ਬੇਲੀ ਸੀ ਖਰਾਸ, ਇੱਥੇ ਖਰਾਸ ਸੀ ਨਾ। ਆਹੋ ਅੱਛਾ, ਇਹ ਜੀ ਹਵੇਲੀ ਹੈ ਜਿਹਦੇ ਵਿੱਚ ਉਹਨਾਂ ਦਾ ਖਰਾਸ ਸੀ ਸਰਦਾਰ ਉਹਨਾਂ ਦਾ, ਠੀਕ ਹੈ ਨਾ? ਹਾਂ ਵਾਹ ਜੀ ਵਾਹ, ਸਹੀ ਹੋ ਉਹ ਗਿਆ। ਪਿੰਡ ਦੇ ਲਾਗੇ ਵੰਜਲ ਪੀਰ ਹੁੰਦਾ ਸੀ, ਕੋਈ ਉਹ ਜਗ੍ਹਾ ਸੀਗੀ ਤੇ ਉਹ ਵੀ ਕਾਫੀ ਮਸ਼ਹੂਰ ਸੀ। ਤੇ ਤੇ ਇੱਥੇ ਜਿਹੜਾ ਉਹ ਦਰਬਾਰ ਸੀ ਪੀਰ ਮੰਦਲ ਪੀਰ ਉਹ ਉੱਥੇ ਆ, ਉਹ ਵ- ਪੱਕੀ ਦੇ ਉੱਤੇ ਆ। ਵੰਜਲ ਪੀਰ ਦਾ ਦਰਬਾਰ ਹੈ ਇਸ ਸਾਈਡ ਤੇ, ਠੀਕ ਹੋ ਗਿਆ। ਚਲੋ ਜੀ, ਅੱਜ ਬਿਹਤਰੀਨ। ਤੁਸੀਂ ਇੱਥੋਂ ਹੀ ਲੰਘੋਗੇ ਨਾ, ਆਹੋ, ਸਾਹਮਣੇ ਉਹ ਦਰਬਾਰ ਹੀ ਆ। ਦਰਬਾਰ ਉਧਰ ਆ ਜਾਏਗਾ। ਮੇਲਾ ਚਲਾ ਲੱਗਦਾ ਉੱਥੇ ਵੀ? ਮੇਲਾ ਹੋ ਗਿਆ, ਠੀਕ ਹੋ ਗਿਆ। ਇਹ ਜੀ ਦਰਬਾਰ ਦਾ ਹਾਤਾ ਵੰਜਲ ਪੀਰ ਸਾਹਿਬ ਜਿਹੜੇ ਨੇ, ਇਹ ਉਹਨਾਂ ਦਾ ਦਰਬਾਰ ਹੈ। ਇਹ ਤੁਸੀਂ ਦੇਖ ਸਕਦੇ ਹੋ, ਇਹ ਬਣਿਆ ਦਾ ਜਿਹੜਾ ਨਾ ਦਰਬਾਰ, ਤੇ ਇਹ ਅੰਦਰ ਬਜ਼ੁਰਗਾਂ ਦੀ ਕਬਰ। ਇਹ ਹੈਗਾ ਜੀ ਵੰਜਲ ਪੀਰ, ਪਿੰਡ ਖੋਖਰ, ਜਿਹੜਾ ਬਜ਼ੁਰਗਾਂ ਨੇ ਸਰਦਾਰ ਮੱਖਣ ਸਿੰਘ ਹੋਰਾਂ ਨੇ ਜ਼ਿਕਰ ਕੀਤਾ ਸੀ ਕਿ ਮੈਂ ਕਿਹਾ ਚਲੋ ਜੀ ਉਹਨਾਂ ਨੂੰ ਦਰਬਾਰ ਵੀ ਬਹਾਲ ਦੀ ਹੈ। ਇੱਥੇ ਮੇਲਾ ਲੱਗਦਾ, ਥੋੜ੍ਹੇ ਦਿਨ ਪਹਿਲਾਂ ਇੱਥੇ ਮੇਲਾ ਲੱਗਾ ਸੀ, ਠੀਕ ਹੈ ਨਾ? ਤੇ ਇਹ ਦਰਬਾਰ ਦਾ ਹਾਤਾ, ਇਹਦੇ ਅੰਦਰ ਜਿਹੜਾ ਨਾ ਉਹ ਬਜ਼ੁਰਗਾਂ ਦੀ ਕਬਰ ਹੈਗੀ ਹੈ, ਇਹ ਠੀਕ ਹੈ ਨਾ? ਤੇ ਇਹ ਸਾਰਾ ਹਾਤਾ, ਇਹ 'ਚ ਕੁਝ ਕਬਰਾਂ ਨੇ, ਇਹ ਵੀ ਕੋਈ ਪੁਰਾਣੀ ਕਬਰ ਹੈ ਬਜ਼ੁਰਗਾਂ ਦੀ। ਤੇ ਇਹ ਜਿਹੜੇ ਦਰਖਤ ਨੇ ਇਹਨਾਂ ਦੇ ਨਾਲ ਸੜਕ ਹੈ, ਇਹ ਰੋਡ ਹੈ, ਤੇ ਇਹਨਾਂ ਰੋਡ ਦੇ ਨਾਲ ਪਰਲੇ ਪਾਸੇ ਖੋਖਰ ਪਿੰਡ ਹੈ ਜਿਹੜਾ ਕਿ ਤੁਹਾਨੂੰ ਦਿਖਾਇਆ ਹੈ। ਜਾਨੀ ਥੇ ਆਹੋ, ਤੇ ਇਹ ਘਰ ਵੀ ਮੇਰੇ ਹਾਲੇ ਸਰਦਾਰਾਂ ਇਹਨੂੰ ਮਾਹਿਰਾ ਮਹੱਲਾ ਕਹਿੰਦਾ। ਆਹੋ, ਲੈ ਕੇ ਜਿਹੜਾ ਘਰ ਨਾ ਇਹ ਉਸੇ ਤਰ੍ਹਾਂ ਦਾ ਹੀ ਹੈ ਕਿ ਜਿਹੜਾ ਨਾ ਜਿਹੜਾ ਕਿ ਪੁਰਾਣਾ ਹੈਗਾ ਸੀ। ਆ ਦੇਖੋ ਨਾ, ਚੁਗਾਠਾਂ ਇਹਦੀਆਂ ਉਸੇ ਤਰ੍ਹਾਂ ਦੀਆਂ ਬਣੀਆਂ ਨੇ। ਇਹ ਦੇਖੋ, ਇਹਦੇ ਵਿੱਚ ਲੋਹੇ ਦੀਆਂ ਸੀਖਾਂ ਲੱਗੀਆਂ ਹੁੰਦੀਆਂ ਸਨ, ਜਿਸ ਤਰ੍ਹਾਂ ਇਹ ਲੱਗੀਆਂ ਨੇ ਪਿੱਛੇ। ਇਹ ਹੁਣ ਇੱਥੇ ਕੁੱਤਾ ਵੱਜਾ। ਇਹ ਜਨਾਬ ਦੇਖੋ, ਇਹ ਵੀ ਉਹੀ ਪੁਰਾਣਾ ਸ਼ਾਹਕਾਰ ਹੈ ਕੋਈ। ਡੱਬੂ ਉਹਨਾਂ ਦਾ ਹੀ ਹੋਰ ਇੱਥੇ। ਇਹ ਜਨਾਬ, ਇਹ ਚੈੱਕ ਕਰੋ, ਇਹ ਪੁਰਾਣਾ ਘਰ ਜੇ ਹੁਣ ਪਤਾ ਨਹੀਂ ਕਿਹੜੇ ਸਰਦਾਰ ਦਾ ਸੀ ਅੱਜ ਪਿਆ, ਠੀਕ ਹੈ। ਇਹ ਇਹਦਾ ਵਿਹੜਾ, ਇਹ ਚੁੱਲ੍ਹਾ ਅੱਗ ਬਾਲਣ ਵਾਸਤੇ, ਤੇ ਇਹ ਬਾਹਰਲਾ ਦਰਵਾਜ਼ਾ। अस्सलाम वालेकुम दोस्तों, मैं औरंगजेब बेग ते इस वेले बैठा वा पिंड खोखर, ਇਹਦੀ तहसील ते ज़िला नारोवाल ही है, बिल्कुल नज़दीक है। इतों नारोवाल तकरीबन 2 किलोमीटर का फासला है। तो सरदार मक्खन सिंह होरी, जिन्हों के वालद साहब का नाम से सरदार चन्नन सिंह, वो इस पिंड के सन और 1947 तो बाद ये पिंड छड्ड गए। तो उन्होंने अपनी वीडियो घल्ली, उन्होंने कहा जी साਡਾ बड़ा दिल करदा सी अपना पिंड वेखीए, उत्थे कुछ पुराने बजुर्गों नाल अगर गल हो जाए। तो इस वेले साडे नाल अपना बजुर्ग ने उन्होंने गल करने। चाचा जी की हाल है तुहाडा? हाँ बहुत चंगा हाल है। की नाम है तुहाडा? मेरे नाम शंगारा मसीह, ਸ਼ਿੰਗਾਰਾ ਮਸੀਹ। ਅੱਛਾ, ਤੁਸੀਂ ਜੱਦੀ ਇਸੇ ਪਿੰਡ ਦੇ ਹੋ? ऐसे पेंटिंग ਤੁਹਾਡੇ ਵਾਲਦ ਸਾਹਿਬ ਦਾ ਕੀ ਨਾਮ ਸੀ? अल्लाह। ਅੱਛਾ, ਤੇ ਇਹ ਜਿਹੜੇ ਸਰਦਾਰ ਅੱਗੇ ਤੁਹਾਨੂੰ ਮੈਂ ਵੀਡੀਓ ਸੁਣਾਈ ਹੈ, ਸਰਦਾਰ ਮੱਖਣ ਸਿੰਘ ਹੋਰੀ ਕਹਿੰਦੇ ਨੇ ਉਦੋਂ ਛੋਟਾ ਹੁੰਦਾ, ਲੇਕਿਨ ਮੇਰੇ ਵਾਲਦ ਸਾਹਿਬ ਦਾ ਨਾਮ ਸੀ ਸਰਦਾਰ ਚੰਨਨ ਸਿੰਘ, ਚਰਨ ਸਿੰਘ ਵੀ ਹੁੰਦੇ ਸਨ। ਇਹਨਾਂ ਦਾ ਖਰਾਸ ਇੱਥੇ ਹੁੰਦਾ ਸੀ, ਕਿਹੜੇ ਪਾਸੇ ਹੁੰਦਾ ਸੀ लेंगी भाई ਤੁਹਾਨੂੰ ਪਤਾ ਉਹਦਾ? आप पकड़ता ਤੇ ਖਰਾਸ ਤੁਹਾਂ ਚੱਲਦਾ ਵੇਖਿਆ? चलता हाँ हूँ तो कदे ना बच्चियां भी वेख्या होना ਕਾਹਦੇ ਨਾਲ ਚੱਲਦਾ ਹੁੰਦਾ ਸੀ? ਢੱਕਿਆਂ ਨਾਲ ਤੇ ਕੋਲ ਇਹ ਗੁਰਦੁਆਰਾ ਸੀ ਉਹਨਾਂ ਦਾ, ਕੋਲ ਖੂਹੀ ਸੀ, ਕੋਲ ਖੂਹ ਸੀ ਉਹਨਾਂ ਦਾ, ਖੂਹ ਹੋਰ ਕਿਸੇ ਦਾ ਸੀ, ਨਾਲ ਵੇਲੀ ਸੀ। ਨਾਲ ਵੇਲੀ ਸੀ। ਅੱਛਾ, ਤੇ ਖੂਹੀ ਜਿਹੜੀ ਜਿਹੜਾ ਇਲਾਕਾ ਸੀ ਜਿੱਥੇ ਉਹਨਾਂ ਦਾ ਖਰਾਸ ਹੈਗਾ, ਉਧਰ ਕਿੰਨੇ ਕੁ ਘਰ ਸਨ ਸਰਦਾਰਾਂ ਸਿੱਖਾਂ ਦੇ? ਉਹ ਸਾਰਾ ਮਹੱਲਾ ਹੀ ਸਿਖਾਉਂਦਾ ਸੀ, ਸਾਰਾ ਮਹੱਲਾ ਹੀ ਸਿਖਾਉਂਦਾ ਸੀ। ਤੇ ਉਦੋਂ ਆਂਦੇ ਨੇ ਸਰਦਾਰ ਹੋਰੀ ਦੱਸਦੇ ਕਿ ਸਾਡਾ ਕਿ ਦਸੂੜਾ ਵੀ ਹੁੰਦਾ ਸੀ ਬੜਾ ਵੱਡਾ। ਬੜਾ ਵੱਡਾ ਥੋੜਾ ਵੀ ਹੈ ਸੀ ਬਿਲਕੁਲ ਸਹੀ ਗੱਲ। ਅੱਛਾ, ਤੇ ਇਹ ਜਿਹੜੇ ਸਰਦਾਰ ਜਾਮ ਨੂੰ ਵੀ ਹੈ ਸਨ, ਨਾਲ ਖੂਹ ਦੇ ਜਾਮ ਨੂੰ ਵੀ ਬੜੇ ਹਨ ਉਹਨਾਂ। ਹਾਂ ਤੇ ਇਹ ਕਿੰਜ ਦੇ ਲੋਕ ਹੁੰਦੇ, ਚੰਗੇ ਹੁੰਦੇ ਸਨ ਕਿ ਬਾਬਾ ਲੜਾਕੇ ਹੁੰਦੇ ਸਨ?
ਨਹੀਂ ਇਹ ਧਰਮੀ ਲੋਕ ਹੁੰਦੇ ਹਨ ਜਿਹੜੇ ਧੜੇ ਤੇ ਖਲੋ ਜਾਂਦੇ ਹਨ ਉਹ ਧੜੇ ਤੇ ਪੂਰੇ ਰਹਿੰਦੇ ਆ। ਵਾਹ ਜੀ ਵਾਹ। ਤੇ ਇਹ ਜਿਹੜੇ ਧੜੇ ਤੇ ਖਲੋ ਗਏ ਨਾ ਉਹ ਧੜੇ ਤੇ ਪੂਰੇ ਰਹਿੰਦੇ ਆ। ਤੇ ਉਦੋਂ ਜਦੋਂ ਇੱਥੇ ਮੁਸਲਮਾਨ ਜਾਂ ਤੁਹਾਡੀ ਬਰਾਦਰੀ ਮਸੀਹ ਬਰਾਦਰੀ ਇੱਥੇ ਰਹਿੰਦੀ ਸੀ ਤੇ ਵਾਵਾ ਸਾਰੇ ਹਿੰਦੂ ਸਿੱਖ ਪਿਆਰ ਨਾਲ ਮੰਨ ਰਹਿੰਦੇ ਸਨ। ਬਿਲਕੁਲ ਇਸ ਤਰ੍ਹਾਂ ਦੀ ਕੋਈ ਕਿਤੇ ਪਤਾ ਹੀ ਨਹੀਂ ਸੀ, ਬਹੁਤ ਪਿਆਰ ਹੁੰਦਾ ਸੀ। ਆਹ ਜਿਹੜਾ ਬੋਰਡ ਸੀ ਇਹਦੇ ਥੱਲੇ ਰੌਣਕ ਲੱਗੀ ਰਹਿੰਦੀ। ਵੀਰ ਸਿੰਘ ਸੀ ਇੱਕ ਸਿੱਖ, ਇੱਕ ਧਿਰਤਾ ਸਿੰਘ ਸੀ, ਬਾਵਾ ਸਿੰਘ ਸੀ। ਉਹਨਾਂ ਨੇ ਜਨਾਬ ਇੱਥੇ ਮੰਜੀਆਂ ਡਾਈਆਂ ਹੋਣੀਆਂ ਤੇ ਜਿਹੜਾ ਤਵਿਆਂ ਵਾਲਾ ਵਾਜਾ ਹੈ ਨਾ ਉਹ ਲਾ ਕੇ ਨਾ ਤੇ ਲੋਕਾਂ ਨੂੰ ਪਤਾ ਨਹੀਂ ਸੀ। ਉਹ ਸੁਣਨਾ ਹੋਣਾ ਲੋਕਾਂ ਸਾਰੇ ਪਿੰਡ ਇਕੱਠੇ ਹੋ ਕੇ ਤੇ ਇਹ ਵਾਜਾ ਲੱਗਾ ਉਹ ਗਾਉਂਦਾ ਜੀ, ਲੋਕਾਂ ਨੂੰ ਕੀ ਪਤਾ ਸੀ। ਇਹ ਜਿਹੜੇ ਸਰਦਾਰ ਚੰਨਨ ਸਿੰਘ ਹੁਰੀ ਸਨ ਇਹ ਵੀ ਠੀਕ ਠਾਕ ਖਰਾਸ ਵਾਲੇ ਜਿਹੜੇ ਇਹਨਾਂ ਦਾ ਮਤਲਬ ਜ਼ਮੀਨ ਭਾਂਡਾ ਵਾਵਾ ਸੀ। ਜ਼ਮੀਨ ਭਾਂਡੇ ਦਾ ਤਾਂ ਨਹੀਂ ਪਤਾ, ਇਹਨਾਂ ਦਾ ਕੰਮ ਚੰਗਾ ਸੀ। ਜਿਹੜੇ ਇਹ ਕੰਮ ਕਰਦੇ ਹਨ ਨਾ ਇਹ ਇਹਨਾਂ ਦੇ ਚੰਗਾ ਸੀ। ਤੇ ਇਹ ਇੱਥੇ ਚਾਰ ਸਿਰ ਕਿੰਨੇ ਕੁ ਖੂਹ ਹੁੰਦੇ ਹਨ ਪਾਣੀ ਲਾਉਣ ਵਾਲੇ ਪੈਲੀਆਂ ਨੂੰ? ਪੈਲੀਆਂ ਨੂੰ ਪਾਣੀ ਲਾਉਣ ਵਾਲੇ ਖੂਹ ਹੁੰਦੇ ਹਨ ਸਾਰੇ ਕੋਈ, ਖੂਹ ਹੀ ਸਨ। ਸਾਰੇ ਕੋਈ ਮੇਰਾ ਖਿਆਲ ਕੋਈ 20-22 ਖੂਹ ਸਨ ਅੱਛਾ ਅੱਛਾ ਅੱਛਾ। ਤੇ ਕੋਈ ਨਾਂ ਸ਼ਾਂ ਕੋਈ ਦੂ ਚੌਕ ਦੇ ਨਾਂ ਹੁੰਦੇ ਨੇ ਕਿਸੇ ਦੇ? ਖੂਹਾਂ ਦੇ। ਆਹੋ। ਇੱਕ ਨਵਾਂ ਖੂਹ ਤੇ ਆ ਸਾਹਮਣੇ ਸੀ ਨਾ, ਇਹ ਵੀ ਸਿੱਖਾਂ ਦਾ ਸੀ। ਇੱਕ ਉਹ ਉਧਰ ਸੀ ਬੇਰੀ ਵਾਲਾ ਖੂਹ, ਉੱਥੇ 2 ਖੂਹ ਸਨ। ਇੱਕ ਉਹ ਪਰਾਂ ਸੀ ਖੂਹ, ਉਹਦੇ ਨਾਂ ਦਾ ਮੈਨੂੰ ਨਾਂ ਆਉਂਦਾ ਸੀ ਤੇ ਉਹਦਾ ਨਾਮ ਮੈਨੂੰ ਭੁੱਲ ਗਿਆ। ਉੱਥੇ ਖੂਹ ਸਨ 3-4 ਸਿੱਖਾਂ ਦੇ। ਇਹ ਬੁੱਢਾ ਖੂਹ ਉਦੋਂ ਤਾਂ ਪਹਿਲਾਂ ਦਾ ਹੈ ਕਿ ਬਾਅਦ ਚ ਨਾਂ ਇਹਦਾ ਪਿਆ ਬੁੱਢਾ ਖੂਹ ਦਾ? ਪਹਿਲਾਂ ਦਾ ਸੀ। ਕਿਹੜਾ ਖੂਹ? ਇੱਥੇ ਬੁੱਢਾ ਖੂਹ। ਅੱਛਾ ਤੇ ਹੁਣ ਖੂਹ ਇਹ ਹੈ ਕੋਈ ਕਿ ਪੂਰੇ ਗਏ ਨੇ ਕਿ ਡੱਲਾਂ ਨੇ? ਪੂਰੇ ਗਏ ਨੇ ਪੂਰੇ। ਡੱਲਾਂ ਵੀ ਨਹੀਂ? ਨਹੀਂ ਟਿਊਬਲ ਸ਼ੂਬਲ ਲੱਗ ਗਏ ਨੇ? ਟੂਲ ਲੱਗ ਗਏ। ਤੇ ਜਦੋਂ ਵੰਡ ਹੋਈ ਹੈ ਤੇ ਉਹ ਫਿਰ ਇੱਥੋਂ ਜਿਹੜੇ ਤੁਹਾਡੇ ਪਿੰਡ ਦੇ ਸਿੱਖ ਸਨ ਉਹ ਕੋਈ ਨੁਕਸਾਨ ਤੇ ਨਹੀਂ ਹੋਇਆ? ਨਾ ਕੋਈ ਨੁਕਸਾਨ ਨਹੀਂ ਹੋਇਆ, ਨਾ ਸਾਡੇ ਪਿੰਡ ਦਿਆਂ ਕੀਤਾ ਮੁਸਲਮਾਨਾਂ ਨੇ ਤੇ ਨਾ ਉਹਨਾਂ ਹੀ ਕੋਈ ਕੀਤਾ। ਤੇ ਕਿੱਧਰ ਨੂੰ ਗਏ ਸਨ ਇੱਥੋਂ? ਇੱਧਰੋਂ ਆ ਕੀ ਆ ਕੀ ਆ ਦਸੜਾਲ ਨੂੰ, ਆ ਜਸਲ ਨੂੰ? ਕੱਕੇ ਮੋੜ, ਆ ਕੱਕੇ ਕੇ ਮੋੜ ਵਾਲ ਨੂੰ। ਕੱਕੇ ਕਾ ਮੋੜ, ਕੱਕੇ ਕਾ ਮੋੜ ਤੋਂ ਸਾਹਮਣੇ ਲੰਘ ਜਾਂਦੇ। ਦਰਿਆ ਸੀ ਨਾ। ਅਜਾ ਕੱਕੇ ਕੀ ਮੋੜ ਹੈ? ਆਹੋ ਦਰਿਆ ਸੀ ਇੱਥੇ। ਉਹ ਪੁਲ ਸੀ ਨਾ ਜਿਹੜਾ ਉਦੋਂ ਤਬਾਹ ਹੋਇਆ ਸੀ। ਉਹ ਆਹੋ ਤੇ ਬਾਅਦ ਚ ਹੋਇਆ ਨਾ। ਹਾਂ ਅੱਛਾ ਤੇ ਚਾਚਾ ਇੱਥੇ ਜਿਹੜਾ ਆਂਦੇ ਨੇ ਜਸੜੀ ਇੱਥੇ ਇੱਥੋਂ ਗੱਡੀਆਂ ਜਾਂਦੀਆਂ ਹੁੰਦੀਆਂ ਸਨ, ਉਹ ਵੀ ਪਤਾ ਨਾ ਜਦੋਂ ਡੇਰਾ ਬਾਬਾ ਨਾਨਕ ਨੂੰ? ਆਹੋ ਆਹੋ ਜਾਂਦੀਆਂ। ਠੀਕ ਹੈ। ਹਾਂ। ਅੱਛਾ ਇਹ ਜਿਹੜਾ ਪਿੰਡ ਇਹ ਤੇ ਚਾਰ ਸ਼ੇਰੇ ਪਿੰਡ ਕਿਹੜੇ ਕਿਹੜੇ ਨੇ? ਜਾਇਨ ਵਾਲਾ, ਕੱਕਾ ਕਲਾਸ, ਨੰਗਲ, ਕਿਹੜਾ? ਨੰਗਲ, ਜਾਇਜਨ ਵਾਲਾ, ਨਾਲ ਖੋਖਰਾਂ ਦੇ ਕੱਕਾ ਕਲਾਸ, ਚੰਦੋਵਾਲ, ਅੱਛਾ ਅੱਛਾ। ਆ ਪੰਜ ਪੀਰ, ਕੋਲੀ। ਤੇ ਨਾਰੋਵਾਲ ਸ਼ਹਿਰ ਇਥੋਂ ਕਿੰਨਾ ਕੁ ਹੈ? ਨਾਰੋਵਾਲ ਇੱਥੋਂ ਸ਼ਹਿਰ ਸਟੇਸ਼ਨ 2 ਮੀਲ ਆ, ਬਾਈਪਾਸ 1 ਮੀਲ ਆ। ਇਹਦਾ ਮਤਲਬ ਕਿ ਬੇਸਿਕਲੀ ਆ ਪਿੰਡ ਜਿਹੜਾ ਨਾ ਇਹ ਨਾਰੋਵਾਲ ਦਾ ਜਿਹੜਾ ਨਾ ਉਹ ਹਿੱਸਾ ਬਣ ਗਿਆ। ਅੱਛਾ ਜਿਹੜਾ ਉਹਨਾਂ ਨਾਂ ਲਿਆ ਪਿੰਡ ਪੀਰ ਦਾ ਚੰਨਨ ਮੰਜਲ ਪੀਰ, ਮੰਜਲ ਪੀਰ, ਮੰਜਲ ਤੇ ਪੀਰ ਉਹਦਾ ਉਹ ਬਹੁਤ ਪੁਰਾਣਾ ਦਰਬਾਰ ਹੈ। ਬੜਾ ਪੁਰਾਣਾ, ਅੱਛਾ ਬਹੁਤ ਪੁਰਾਣਾ। ਉੱਥੇ ਢੇਰੀ ਤੇ ਆਣ ਕੇ ਜਿਹੜੇ ਬੈਠੇ ਨੇ ਨਾ ਉਹ ਉੱਥੇ ਢੇਰੀ ਤੇ ਮੇਲਾ ਪਾ। ਉੱਥੇ ਉਹ ਦਾਦਿਆਂ ਨੂੰ ਉਸ ਵਕਤ ਕਿਸੇ ਜ਼ਮਾਨੇ 'ਚ ਨਾ ਸ਼ੱਕਰ ਨਿਕਲਦੀ ਹੁੰਦੀ ਸੀ ਉੱਥੋਂ। ਆਹਾਂ ਤਾਂ ਨਹੀਂ ਵੇਖੀ ਹੁੰਦਾ, ਆਂਦੇ ਹੁੰਦੇ ਆ। ਤੇ ਇੱਥੇ ਆਪਣਾ ਜਿਹੜਾ ਉਹ ਪਿੰਡ ਦਾ ਲੰਬੜਦਾਰ ਜ਼ੈਲਦਾਰ ਪਹਿਲਾਂ ਕੌਣ ਹੁੰਦਾ ਸੀ? ਸੈਨ ਅੰਬਰਸਰੀਆ, ਕੌਣ? ਲੰਬੜ ਅੰਬਰਸਰੀਆ ਸੈਨ। ਉਧਰੋਂ ਆਏ ਸਨ ਉਹ? ਉਧਰੋਂ ਆਏ ਆ। ਉਧਰੋਂ ਆਏ। ਤੇ ਪਹਿਲਾਂ ਕੌਣ ਹੁੰਦਾ ਸੀ? ਕੋਈ ਬਾਬੇ ਦੱਸਦੇ ਨੇ ਕੁਝ? ਪਹਿਲੋਂ ਦਾ ਨਹੀਂ ਪਤਾ। ਅੱਛਾ ਠੀਕ ਹੋ ਗਿਆ। ਤੇ ਚਾਚਾ ਜੀ ਹੁਣ ਮੈਨੂੰ ਆਖਰ ਤੇ ਥੋੜਾ ਜਿਹਾ ਦੱਸੋ ਕਿ ਅਗਰ ਉਹ ਜਿਹੜੇ ਬਜ਼ੁਰਗ ਨੇ ਸਰਦਾਰ ਮੱਖਣ ਸਿੰਘ ਹੋਰੀ ਜਿਹੜੇ ਜਿਨ੍ਹਾਂ ਨੇ ਵੀਡੀਓ ਘੱਲੀ ਹੈ ਉਹ ਅਗਰ ਇਸ ਪਿੰਡ ਆਉਂਦੇ ਨੇ ਤੇ ਤੁਸੀਂ ਉਹਨਾਂ ਨੂੰ ਆਪਣਾ ਪਿਆਰ ਸ਼ਿਆਰ ਕਰੋਗੇ? ਇੱਥੇ ਆਉਣਗੇ ਜਦੋਂ ਉਹਨਾਂ ਨੂੰ ਖੁਸ਼ਆਮਦੀਦ ਕਹੋਗੇ? ਅਸੀਂ ਬੜਾ ਪਿਆਰ ਕਰਾਂਗੇ। ਬਹੁਤ ਪਿਆਰ ਕਰਾਂਗੇ ਅਸੀਂ ਉਹਨਾਂ ਨੂੰ। ਇਹ ਸਾਡੇ ਸਾਹਮਣੇ ਚਰਚਾ ਆ, ਇਹਦੀ ਚੌੜੀ ਦੀ ਹਵੇਲੀ ਆ ਨਾਲ ਬਿਲਕੁਲ। ਅੱਛਾ ਅੱਛਾ। ਆਹੋ ਚਰਚ ਅਸੀਂ ਕਿੰਨਾ ਕੁ ਉਹਨਾਂ ਦਾ ਪੁਰਾਣਾ ਹੈ? ਮੱਥਾ ਚੁੰਮਾਂਗੇ। ਕੀ ਕਿਹਾ ਜੀ? ਅਸੀਂ ਉਹਨਾਂ ਦਾ ਮੱਥਾ ਚੁੰਮਾਂਗੇ। ਵਾਹ ਜੀ ਵਾਹ, ਵੇਖੋ ਜੀ ਇਹ ਪਿਆਰ ਵਾਹ ਮੁਹੱਬਤ ਹੈ। ਤੁਹਾਡੇ ਪਿੰਡ ਦੇ ਹੋਏ ਜੀ? ਆਹੋ ਆਹੋ ਬਿਲਕੁਲ। ਜੀ, ਉਹ ਸਾਡੇ ਇਮਰਾਨ ਖਾਨ ਦੇ ਯਾਰ ਨੇ। ਅੱਛਾ ਮੈਨੂੰ ਇਹ ਦੱਸੋ ਕਿ ਤੁਹਾਡੇ ਵਾਲਦ ਸਾਹਿਬ ਇੱਥੋਂ ਦੇ ਨੇ ਜੱਦੀ? ਇੱਥੋਂ ਦੇ ਨੇ। ਠੀਕ ਹੈ। ਕੀ ਨਾਮ ਸੀ ਉਹਨਾਂ ਦਾ? ਮਕਸੂਦ ਤੇ ਦਾਦਾ ਜੀ ਦਾ ਨਾਮ? ਦਾਤਾ ਜੀ ਦਾ ਗੁਲਾਮ ਨਬੀ। ਗੁਲਾਮ ਨਬੀ। ਅੱਛਾ ਅੱਛਾ ਸਹੀ ਹੈ। ਔਰ ਜੀ ਮੈਂ ਧੰਨਵਾਦ ਕਰਦਾ ਔਰੰਗਜ਼ੇਬ ਬੇਗ ਦਾ, ਜਿਨ੍ਹਾਂ ਨੇ ਮਤਲਬ ਇਹ ਮਿਹਨਤ ਕਰਕੇ ਇਹੋ ਜਿਹੀ ਵੀਡੀਓ ਸਾਡੇ ਪਿਛੋਕੜ ਜਿਹੜਾ ਸਾਡੇ ਘਰ-ਬਾਰ ਜਿਹੜੇ ਉਹਨਾਂ ਦਾ ਵੀਡੀਓ ਬਣਾ ਕੇ ਭੇਜਦੇ ਨੇ। ਔਰ ਸਾਨੂੰ ਉਹ ਘਰ ਆਪਣੇ ਪੁਰਾਣਾ ਘਰ ਵੇਖ ਕੇ ਔਰ ਪੁਰਾਣੀਆਂ ਯਾਦਾਂ
ਤਾਜ਼ਾ ਕਰਦੇ ਹੋਏ ਸਾਨੂੰ ਬਹੁਤ ਅੱਛਾ ਲੱਗਦਾ। ਉਹ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਉਹਨਾਂ ਦਾ, ਔਰੰਗਜ਼ੇਬ ਬੇਗ ਦਾ। ਮੈਂ ਉਹਨਾਂ ਨੂੰ ਆਪਣੇ ਦਿਲੋਂ ਤਨੋਂ ਮਨੋਂ ਹੋ ਕੇ ਸਲਾਮ ਕਰਦਾ। ਤੁਹਾਨੂੰ ਇਹ ਪਿੰਡ ਦੀ ਸੈਰ ਵੀ ਕਰਵਾਈਏ। ਔਰੰਗਜ਼ੇਬ ਨੂੰ ਇਜਾਜ਼ਤ ਦਿਓ। ਰੱਬ ਰੱਖ।